ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀਆਂ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਤੁਹਾਡੇ ਲਈ ਰੋਜ਼ਾਨਾ ਸਵੇਰੇ 9:30 ਵਜੇ ਅਤੇ ਸ਼ਾਮ ਨੂੰ 8:30 ਵਜੇ ਲੈ ਕੇ ਆਉਂਦੇ ਹਾਂ ਅਤੇ ਸਾਡੇ ਅੱਜ ਦੇ ਇਸ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਵਿੱਚ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਦੇ ਨੇ। ਜੇਕਰ ਤੁਸੀਂ AARP ਦੇ ਮੈਂਬਰ ਹੋ ਤਾਂ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਵਿੱਚ 30 ਤੋਂ 40% ਤੱਕ ਤੁਹਾਨੂੰ ਡਿਸਕਾਊਂਟ ਦਵਾ ਸਕਦੇ ਨੇ। ARP ਦੇ ਮੈਂਬਰ ਬਣਨ ਲਈ ਜਾਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੀ ਜਾਣਕਾਰੀ ਲਈ ਕਾਲ ਕਰੋ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਖੇਤਾਨ ਹੁਣਾਂ ਦੇ ਉੱਤੇ ਪਹਿਲਾਂ ਹੀ ਇਹ ਕੇਸ ਦਰਜ ਤਾਂ ਹੋ ਗਿਆ। ਅਵਤਾਰ ਸਿੰਘ ਮੱਕੜ ਹੁਣਾਂ ਨੇ ਵੀ ਐਲਾਨ ਕੀਤਾ ਵੀ ਕਮੇਟੀ ਕੇਜਰੀਵਾਲ ਖੇਤਾਨ ਤੇ ਕਵਰ ਸੰਧੂ ਖਿਲਾਫ ਕੇਸ ਕਰੇਗੀ। ਦੇਖੋ ਜੀ, ਹੈਰਾਨਗੀ ਇਸ ਗੱਲ ਦੀ ਕਿ ਅਵਤਾਰ ਸਿੰਘ ਮੱਕੜ ਲੇਟ ਕਿਵੇਂ ਹੋ ਗਏ ਜੀ। ਜਾਂ ਤੇ ਹੋ ਸਕਦਾ ਕਿ ਕੋਈ ਚਿੱਠੀ ਪੱਤਰ ਨਹੀਂ ਪਹੁੰਚਿਆ ਤੇ ਜਾਂ ਇਹਨਾਂ ਦਾ ਟੈਲੀਫੋਨ ਖਰਾਬ ਸੀ, ਟੈਲੀਫੋਨ ਨਹੀਂ ਆਇਆ ਜੀ, ਤਾਂ ਕਰਕੇ ਇੰਨੇ ਦਿਨ ਲੱਗ ਗਏ। ਨਹੀਂ ਤੇ ਇੰਨੇ ਦਿਨ ਤੇ ਲੱਗਣ ਨਹੀਂ ਸੀ ਦੇਣੇ ਚਾਹੀਦੇ ਇਹਨਾਂ ਨੂੰ। ਅਵਤਾਰ ਸਿੰਘ ਮੱਕੜ ਹੋਰੀ ਜਿੱਧਰ ਕਮੇਟੀ ਦੇ ਪ੍ਰਧਾਨ ਬਣੇ ਆ ਤੇ ਟੈਲੀਵਿਜ਼ਨ 'ਚ ਇਹਨਾਂ ਨੂੰ ਵੇਖ ਕੇ ਇਹਨਾਂ ਦੇ ਮਹੱਲੇ ਵਾਲੇ ਪੁੱਛਦੇ ਸੀ, ਯਾਰ ਬੰਦਾ ਕਿਤੇ ਵੇਖਿਆ ਲੱਗਦਾ ਹੈ। ਇੰਨੀ ਕੁ ਲੋਕਾਂ ਤੱਕ ਪਹੁੰਚ ਸੀ। ਇਹੀ ਹਾਲ ਗਿਆਨੀ ਗੁਰਬਚਨ ਸਿੰਘ ਹੋਰਾਂ ਦਾ ਤੇ ਉਹਨਾਂ ਦੇ ਵੀ ਇਲਾਕੇ ਦੇ ਵਿੱਚ ਇਹੋ ਜਿਹੀ ਪਹੁੰਚ ਹੈ। ਪਰ ਇਹਨਾਂ ਦੇ ਗੁਣ ਇਹੀ ਹੈ ਜਿਹੜੇ ਇੱਥੋਂ ਤੱਕ ਲੈ ਗਏ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਮੁਹੱਲਿਆਂ ਦੇ ਲੋਕ ਨਹੀਂ ਜਾਣਦੇ। ਉਹ ਇਹੋ ਜਿਹੀਆਂ ਸਿਰਮੌਰ ਸੰਸਥਾਵਾਂ ਦੇ ਅੱਜ ਸੰਚਾਲਕ ਬਣੇ ਪਏ ਆ। ਉਹ ਇਹੀ ਗੁਣ ਆ ਕਿ ਜਿਵੇਂ ਹੀ ਉਧਰੋਂ ਰੁਮਾਲ ਹਿੱਲਿਆ ਤੇ ਇੱਧਰੋਂ ਮੂੰਹ ਹਿੱਲ ਪਿਆ ਜੀ ਕਿ ਚਲੋ ਬਾਈ ਆਹ ਗੱਲ ਕਹਿਣੀ ਹੈ। ਸੋ ਇਹ ਸਿੱਧਾ ਤੌਰ ਤੇ ਦਿਖਾਈ ਦਿੰਦਾ ਪਿਆ, ਕਿਉਂਕਿ ਦੇਖੋ ਇਤਿਹਾਸ ਜਿਹੜਾ ਮਾਫੀਆਂ ਦੇ ਨਾਲ ਭਰਿਆ ਪਿਆ। ਸਿੱਖ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਮਾਫੀ ਦਿੱਤੀ ਗਈ ਹੈ, ਪੰਥ ਵੱਲੋਂ ਮੰਗੀ ਵੀ ਹੈ ਔਰ ਦਿੱਤੀ ਗਈ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਨੇ। ਮਜੀਠੀਏ ਨੂੰ ਕਿੱਦਾਂ ਦਿੱਤੀ ਸੀ ਮਾਫੀ? ਇਹਨਾਂ ਨੇ ਸਿਰ ਪਲੋਸ ਕੇ ਦਿੱਤੀ ਸੀ। ਔਰ ਮਜੀਠੀਆ ਵਰਗੀ ਗਲਤੀ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਸਾਲਾਂ ਦੇ ਵਿੱਚ, ਦਹਾਕਿਆਂ ਦੇ ਵਿੱਚ ਨਹੀਂ ਕਿਸੇ ਨੇ ਕੀਤੀ ਹੋਣੀ ਜੋ ਬੱਜਰ ਗਲਤੀ ਉਹਨਾਂ ਨੇ ਕੀਤੀ ਸੀ, ਪਰ ਫਿਰ ਵੀ ਮਾਫੀ ਦਿੱਤੀ ਗਈ। ਇੱਧਰ ਖੇਤਾਨ ਹੋਰੀ ਹੱਥ ਜੋੜ ਕੇ ਵਾਰ-ਵਾਰ ਉਹਨਾਂ ਦੇ ਤਰਜਮਾਨ ਕਹੀ ਜਾਂਦੇ, ਟੈਲੀਵਿਜ਼ਨ ਤੇ ਬੈਠੇ ਹੱਥ ਜੋੜੀ ਜਾਂਦੇ ਆ ਕਿ ਅਸੀਂ ਮਾਫੀ ਮੰਗਦੇ, ਸਾਡੇ ਤੋਂ ਗਲਤੀ ਹੋ ਗਈ ਹੈ। ਪਰ ਹੁਣ ਇਹ ਹੈ ਕਿ ਇਹ ਕਹਿੰਦੇ ਜੀ ਨਹੀਂ ਮਾਫੀ। ਅਕਾਲੀ ਦਲ ਨੇ ਵੀ ਉਹਨਾਂ ਦੀ ਜਿਹੜੀ ਆ ਉਹ ਮਾਰੀ ਹੈ ਚਲਾ ਕੇ। ਹੁਣ ਮੱਕੜ ਸਾਹਿਬ ਵੀ ਕਹਿੰਦੇ ਕਿ ਨਹੀਂ ਅਸੀਂ ਨਹੀਂ ਪ੍ਰਵਾਨ ਕਰਾਂਗੇ ਮਾਫੀ। ਹਾਂ, ਇਹ ਬੜਾ ਆਪਣੇ ਆਪ ਦੇ ਵਿੱਚ ਵਿਚਿੱਤਰ ਜਿਹਾ ਲੱਗਦਾ ਕਿ ਹੁਣ ਕਮੇਟੀ ਐਲਾਨ ਕਰਨ ਡਈ ਹੈ ਕਿ ਅਸੀਂ ਕੇਸ ਕਰਾਂਗੇ। ਪਰ ਜਦੋਂ ਮਜੀਠੀਆ ਸਾਹਿਬ ਦੀ ਵਾਰੀ ਆਈ ਸੀ ਤੇ ਉਦੋਂ ਇਹ ਕਹਿੰਦੇ ਸੀ ਸਾਡੇ ਕੋਲ ਅਖਤਿਆਰ ਹੀ ਨਹੀਂ, ਅਸੀਂ ਤੇ ਸਿਰਫ ਧਾਰਮਿਕ ਰਵਾਇਤਾਂ ਦੇ ਨਾਲ ਇਹ ਮਾਮਲੇ ਸੁਣ ਸਕਦੇ ਹਾਂ। ਅੱਜ ਕਮੇਟੀ ਦੇ ਸਾਰੇ ਤਰਕ, ਸਾਰੀਆਂ ਦਲੀਲਾਂ, ਸਾਰੇ ਪੈਂਤੜੇ ਹੀ ਬਦਲ ਗਏ। ਉਹ ਕਹਿੰਦੇ ਜੀ ਅਸੀਂ ਕਾਨੂੰਨੀ ਲੜਾਈ ਲੜਾਂਗੇ। ਹੁਣ ਜੇ ਤੁਸੀਂ ਇਹੀ ਕੰਮ ਕਰਨਾ ਹੈ ਤੇ ਫਿਰ ਜੋ ਇੱਕ ਧਰਮ ਦੀ ਮਰਿਆਦਾ ਹੈ, ਧਰਮ ਦਾ ਸੰਕਲਪ ਹੈ, ਮਾਫੀ ਬਹੁਤ ਵੱਡਾ ਸੰਕਲਪ ਹੈ ਸਿੱਖ ਧਰਮ ਦਾ, ਤਾਂ ਜੇ ਤੁਸੀਂ ਉਸ ਸੰਕਲਪ ਤੋਂ ਪਾਸੇ ਜਾ ਕੇ ਤੁਸੀਂ ਉਸ ਧਾਰਮਿਕ ਰਹੁ ਰਵਾਇਤ ਤੋਂ ਪਾਸੇ ਜਾ ਕੇ ਕਾਨੂੰਨੀ ਲੜਾਈ ਲੜਨੀ ਹੈ ਤੇ ਫਿਰ ਜਾਂ ਤੇ ਅੱਗੇ ਤੋਂ ਵੀ ਨੋਟਿਸ ਬੋਰਡ ਤੇ ਲਾ ਦਿਓ ਭਾਈ ਮਾਫੀ ਜਿਹੜੀ ਹੈ ਉਹ ਆਉਣਾ ਅਸੀਂ ਬੰਦ ਕਰ ਦਿੱਤੀ ਹੈ, ਸਿੱਧਾ ਅਸੀਂ ਕੇਸ ਹੀ ਕਰਿਆ ਕਰਾਂਗੇ। ਫਿਰ ਤੁਹਾਡੀਆਂ ਜਿਹੜੀਆਂ ਇਹ ਸੰਸਥਾਵਾਂ ਨੇ, ਬਹੁਤ ਵਕਾਰੀ ਸੰਸਥਾਵਾਂ ਨੇ, ਇਹਨਾਂ ਦਾ ਕੰਮ ਕੀ ਰਹਿ ਜਾਏਗਾ? ਜਦੋਂ ਤੁਹਾਡੇ ਕੋਲ ਸਾਹਮਣੇ ਸਿੱਧੇ ਤੌਰ ਤੇ ਬਿਨਾਂ ਸ਼ਰਤ ਕੋਈ ਬੰਦਾ ਮਾਫੀ ਮੰਗ ਰਿਹਾ, ਜਾਂ ਤੇ ਉਸ ਮਾਫੀ ਦਾ ਕੋਈ ਲੱਭੋ ਕਾਰਨ ਕਿ ਅਸੀਂ ਇਸ ਆਧਾਰ ਤੇ ਤੁਹਾਡੀ ਮਾਫੀ ਹੈ ਜਿਹੜੀ ਠੁਕਰਾ ਰਹੇ ਹਾਂ। ਦੇਖੋ ਨਾ, ਹਵਾ ਦੇ ਹੱਥ ਆਈ ਮਾਫੀ ਹੈ ਜਿਹੜੀ ਉਹ ਪ੍ਰਵਾਨ ਕਰ ਲਈ ਗਈ ਸੀ। ਸਰਸੇ ਵਾਲੇ ਦੀ ਹਵਾ ਦੇ ਹੱਥ ਆਈ ਸੀਗੀ, ਕੋਈ ਉਹਨੇ ਮਾਫੀ ਆ ਕੇ ਮੰਗੀ ਨਹੀਂ ਸੀ, ਉਹ ਪ੍ਰਵਾਨ ਕਰ ਲਈ। ਉੱਤੋਂ 94-95 ਲੱਖ ਦੇ ਗੁਰੂ ਕੀ ਗੋਲਕ ਚੋਂ ਇਸ਼ਤਿਹਾਰ ਦੇ ਦਿੱਤੇ ਧੱਕੇ ਨਾਲ। ਜਥੇਦਾਰਾਂ ਦੀਆਂ ਡਿਊਟੀਆਂ ਲੱਗ ਗਈਆਂ ਅਕਾਲੀਆਂ ਦੀਆਂ ਕਿ ਜਾ ਕੇ ਭਾਈ ਲੋਕਾਂ ਨੂੰ ਮਨਾਓ, ਇਹ ਆਪਾਂ ਵਰਤਣਾ ਡੇਰੇ ਵਾਲਿਆਂ ਨਾਲ। ਸੋ ਜੇ ਉਹ ਸਭ ਕੁਝ ਹੋ ਸਕਦਾ, ਹਾਲਾਂਕਿ ਬਾਅਦ ਦੇ ਵਿੱਚ ਇਹਨਾਂ ਨੇ ਵੋਟਾਂ ਕਰਕੇ ਉਸ ਮਾਫੀ ਨੂੰ ਜਿਹੜਾ ਵਾਪਸ ਲਿਆ, ਪਰ ਇੱਕ ਵਾਰੀ ਤਾਂ ਇਹਨਾਂ ਪ੍ਰਵਾਨ ਕੀਤੀ। ਜਾਂ ਤੇ ਤੁਸੀਂ ਇਸ ਮਾਫੀ ਨੂੰ ਨਕਾਰੋ ਕਿਸੇ ਆਧਾਰ ਤੇ ਕਿ ਭਾਈ
ਆ ਜਿਹੜਾ ਆਧਾਰ ਹੈ, ਅਸੀਂ ਇਸ ਮਾਫੀ ਨੂੰ ਇਸ ਕਰਕੇ ਪ੍ਰਵਾਨ ਨਹੀਂ ਕਰਦੇ, ਜਾਂ ਫਿਰ ਅੱਗੇ ਤੋਂ ਇਹ ਐਲਾਨ ਕਰ ਦਿਓ, ਸ਼ਰਤੀ ਐਲਾਨ ਕਰ ਦਿਓ ਕਿ ਮਾਫੀ ਕਿਸੇ ਨੂੰ ਨਹੀਂ ਮਿਲੇਗੀ, ਅਸੀਂ ਤਾਂ ਕਾਨੂੰਨੀ ਲੜਾਈ ਲੜਿਆ ਕਰਾਂਗੇ, ਬਸ ਗੱਲ ਖਤਮ ਹੈ ਜੀ। ਜੀ ਜੀ ਬਿਲਕੁਲ ਬਿਲਕੁਲ। ਅਤੇ ਅੱਗੇ ਵਧਦੇ ਹਾਂ। ਸੁੱਚਾ ਸਿੰਘ ਛੋਟੇਪੁਰ ਨੇ ਆਪਣੇ ਆਪ ਨੂੰ ਜਿਹੜੇ ਵਿਵਾਦ ਤੋਂ ਅੱਡ ਕੀਤਾ। ਸੁੱਚਾ ਸਿੰਘ ਛੋਟੇਪੁਰ ਨੇ ਸਾਬਤ ਕਰ ਦਿੱਤਾ ਕਿ ਉਹਨੇ ਜੋ ਧੱਕੇ ਖਾਧੇ ਰਵਾਇਤੀ ਸਿਆਸਤਦਾਨਾਂ ਦੇ ਨਾਲ, ਉਹ ਜਾਈ ਨਹੀਂ ਗਏ, ਉਹ ਕੰਮ ਆ ਗਏ ਕਿਤੇ ਨਾ ਕਿਤੇ। ਬਿਲਕੁਲ ਇਹ ਹੰਡੇ ਹੋਏ ਸਿਆਸਤਦਾਨ ਦੀ ਉਹ ਕਲਾਬਾਜ਼ੀ ਹੈ ਨਾ, ਉਹਨੇ ਕਲਾਬਾਜ਼ੀ ਦੇਖੋ ਕਿਹੜੇ ਮੋੜ ਤੇ ਆ ਕੇ ਮਾਰੀ ਹੈ। ਉਹ ਛੋਟੇਪੁਰ ਸਾਹਿਬ ਕਹਿੰਦੇ ਆ ਕਿ ਜੀ ਜਿਹੜਾ ਇਹ ਚੋਣ ਮੈਨੀਫੈਸਟੋ ਸੀਗਾ, ਜਦੋਂ ਇਹਨਾਂ ਨੇ ਬਣਾਇਆ, ਨਾ ਤੇ ਮੇਰੇ ਤੋਂ ਰਾਏ ਮੰਗੀ ਹੈ ਤੇ ਨਾ ਹੀ ਮੈਂ ਇਹਦੇ 'ਚ ਦਖਲਅੰਦਾਜ਼ੀ ਕੀਤੀ, ਤੇ ਮੁੰਡੇ ਖੁੰਡੇ ਆਪਦਾ ਕੰਮ ਕਰਦੇ ਪਏ ਸਨ, ਤੇ ਇਹਨਾਂ ਨੇ ਮੇਰੇ ਕੋਲ ਖਰੜਾ ਜ਼ਰੂਰ ਲਿਆਂਦਾ, ਮੈਂ ਖਰੜਾ ਜ਼ਰੂਰ ਪੜ੍ਹਿਆ, ਤੇ ਜਿਹੜਾ ਉੱਤੇ ਕਵਰ ਸੀ ਉਹ ਨਹੀਂ ਮੈਨੂੰ ਵਿਖਾਇਆ ਗਿਆ। ਹੁਣ ਦੇਖੋ ਆਪਣੇ ਆਪ ਨੂੰ ਬਚਾਉਣ ਦਾ ਤਰੀਕਾ ਕਿੱਡਾ ਵਧੀਆ ਹੈ। ਜੇ ਇਹ ਨਾ ਕਹਿੰਦੇ ਕਿ ਮੈਂ ਤਾਂ ਚੋਣ ਮੈਨੀਫੈਸਟੋ ਪੜ੍ਹੇ ਨਹੀਂ, ਤੇ ਉਹਨਾਂ ਕਹਿਣਾ ਸੀਗਾ ਤੇ ਤੂੰ ਟੀਮ ਦਾ ਕਪਤਾਨ ਕਾਹਦਾ ਘੁੱਗੂ ਦਾ, ਜੇ ਤੂੰ ਖਰੜਾ ਹੀ ਨਹੀਂ ਪੜਿਆ। ਕਹਿੰਦਾ ਕਿ ਖਰੜਾ ਪੜਿਆ ਪਰ ਮੈਂ ਉਤਲਾ ਸਰਵਰਕ ਨਹੀਂ ਵੇਖਿਆ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਕਿ ਤੁਸੀਂ ਜੇ ਖਰੜਾ ਪੜ ਲਿਆ, ਏਡਾ ਵੱਡਾ ਅਹਿਮ ਫੈਸਲਾ ਲੈਣ ਜਾ ਰਹੇ ਹੋ ਤੁਸੀਂ ਜੇ ਤੁਹਾਨੂੰ ਨਹੀਂ ਵੀ ਉਹ ਦਿਖਾਇਆ ਗਿਆ, ਤੁਸੀਂ ਉਚੇਚ ਤੌਰ ਤੇ ਉਹਨੂੰ ਮੰਗਵਾ ਸਕਦੇ ਸੀ। ਆਪ ਕੋਈ ਛੋਟੇਪੁਰ ਇਹ ਤੇ ਹੈ ਨਹੀਂ ਸੀ ਕਿ ਚੀਨ ਦੇ ਵਿੱਚ ਆ, ਤੁਸੀਂ ਪੰਜਾਬ 'ਚ ਬੈਠੇ ਹੋ, ਵੀ ਪੰਜਾਬ 'ਚ ਬੈਠੀ ਹੈ ਟੀਮ ਤੁਹਾਡੀ, ਜਾ ਕੇ ਮਿਲ ਕੇ ਤਾਲਮੇਲ ਕਰਕੇ ਤੁਸੀਂ ਉਹ ਸਰਵਰਕ ਵੇਖ ਲੈਂਦੇ। ਪਰ ਇਹ ਹੁਣ ਇੱਕ ਪੈਂਤੜਾ ਛੋਟੇਪੁਰ ਸਾਹਿਬ ਜਿਹੜਾ ਉਹ ਆਪਣਾ ਬਚਾਅ ਕਰ ਰਹੇ ਆ, ਔਰ ਜਿਹੜੇ ਇਹਨਾਂ ਦੇ ਇੱਥੇ ਵਿਰੋਧੀ ਹੈ ਉਹ ਇਸ ਮਾਮਲੇ ਦੇ ਵਿੱਚ ਹੁਣ ਥੱਲੇ ਆਏ ਪਹਿਲਾਂ, ਤੇ ਉਹਨਾਂ ਤੇ ਵਤਰਵਾਇਆ ਜਾ ਰਿਹਾ। ਸੋ ਇਹ ਇੱਕ ਬਹੁਤ ਜਿਵੇਂ ਕਹਿ ਲਈਏ ਤਾਲਮੇਲ ਦੀ ਘਾਟ ਸਾਹਮਣੇ ਆ ਰਹੀ ਹੈ ਕਿ ਅੱਜ ਸੁਖਪਾਲ ਸਿੰਘ ਖਹਿਰਾ ਤੇ ਹਿੰਮਤ ਸਿੰਘ ਸ਼ੇਰਗਿੱਲ ਹਿੰਮਤ ਕਰਕੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਦੇ ਸਾਹਮਣੇ ਤੱਥ ਰੱਖ ਰਹੇ ਆ। ਜਿੱਦਾਂ ਉਹਨਾਂ ਨੇ ਦੱਸਿਆ ਕਿ 2013 ਦੇ ਵਿੱਚ ਜਿਹੜੀ ਉੱਥੇ ਕਮੇਟੀ ਦੀ ਚੋਣ ਹੋਈ ਹੈ ਦਿੱਲੀ 'ਚ, ਉਦੋਂ ਉਹਨਾਂ ਨੇ ਵੀ ਗੁਰਦੁਆਰਾ ਬੰਗਲਾ ਸਾਹਿਬ ਦੀ ਜਿਹੜੀ ਫੋਟੋ ਆਪਣੇ ਚੋਣ ਮੈਨੀਫੈਸਟੋ ਤੇ ਲਾਈ ਆ, ਚੋਣ ਨਿਸ਼ਾਨ ਦੇ ਨਾਲ। ਉਹ ਕਹਿੰਦੇ ਕਿ ਫਿਰ ਉਹਦੇ ਤੇ ਵੀ ਕਾਰਵਾਈ ਹੋਵੇ। ਇੱਕ ਪਾਸੇ ਉਹ ਲੜਾਈ ਲੜ ਰਹੇ ਆ ਇਹਨਾਂ ਦੇ ਆਪਣੇ ਬੰਦੇ, ਦੂਜੇ ਪਾਸੇ ਸੁੱਚਾ ਸਿੰਘ ਛੋਟੇਪੁਰ ਪੱਲਾ ਝਾੜ ਕੇ ਤੇ ਪਾਸੇ ਹੋ ਕੇ ਖੜ ਗਏ, ਬਈ ਹੁਣ ਦੇਖੀ ਜਾਊਗੀ, ਜਿੱਧਰ ਨੂੰ ਹਵਾ ਹੋਏਗੀ ਉਧਰ ਨੂੰ ਰੁੜ ਚੱਲਾਂਗੇ। ਸੋ ਇਹ ਜਿਹੜੀ ਸਿਆਸਤ ਹੈ ਨਾ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ, ਇਹ ਰਵਾਇਤੀ ਸਿਆਸਤ ਦਾ ਹੀ ਇੱਕ ਹਿੱਸਾ ਹੈ ਕਿ ਜਦੋਂ ਸਿਰਾ ਬੰਨਣਾ ਉਦੋਂ ਆਪਣਾ ਸਿਰ, ਤੇ ਜਦੋਂ ਕਿਸੇ ਨੂੰ ਭੰਡਣਾ ਉਦੋਂ ਅਗਲੇ ਦਾ ਸਿਰ। ਦੇਖੋ ਜਦੋਂ ਕੋਈ ਪ੍ਰੈਸ ਨੋਟ ਜਾਰੀ ਹੁੰਦਾ ਉਦੋਂ ਸੁੱਚਾ ਸਿੰਘ ਛੋਟੇਪੁਰ ਐਨਕਾਂ ਦੇ ਬਾਹਰੋਂ ਅੱਖਾਂ ਕੱਢ ਲੈਂਦਾ ਕਿ ਮੇਰਾ ਨਾਂ ਹੈਗਾ ਜਾਂ ਨਹੀਂ। ਜਦੋਂ ਕਿਸੇ ਨੂੰ ਪਾਰਟੀ ਦੇ ਵਿੱਚੋਂ ਛੇਕਣਾ ਹੁੰਦਾ, ਕਿਸੇ ਦੀ ਫੱਟੀ ਪੋਚਣੀ ਹੁੰਦੀ ਹੈ, ਉਦੋਂ ਵੀ ਸਭ ਤੋਂ ਮੋਹਰੀ। ਪਰ ਇਹਨਾਂ ਨੇ ਏਡਾ ਵੱਡਾ ਜਿਹੜਾ ਮੁੱਦਾ ਸੀ ਉਹ ਵਸਾਰ ਦਿੱਤਾ, ਕਹਿੰਦੇ ਜੀ ਮੈਨੂੰ ਤਾਂ ਕਿਸੇ ਨੇ ਸਰਵਰਕ ਦਿਖਾਇਆ ਹੀ ਨਹੀਂ। ਹੁਣ ਤੁਸੀਂ ਦੇਖੋ ਕਪਤਾਨ ਸੀ ਟੀਮ ਦੇ, ਔਰ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ, ਅਸੀਂ ਰਾਜਨੀਤੀ ਬਦਲਣ ਆਏ ਆ। ਤੇ ਜੇ ਰਾਜਨੀਤੀ ਤੁਸੀਂ ਸੱਚਮੁੱਚ ਬਦਲਣ ਆਏ ਹੋ ਤੇ ਘੱਟੋ ਘੱਟ ਇਹਨਾਂ ਦੀ ਮਾਨਸਿਕਤਾ ਬਦਲੋ। ਸਭ ਤੋਂ ਪਹਿਲਾਂ ਤੇ ਇਹ ਹੈ ਕਿ ਟੀਮ ਦਾ ਮੁਖੀ ਹੋਣ ਦੇ ਨਾਤੇ ਬੇਸ਼ੱਕ ਤੁਹਾਡੇ 'ਚ ਤਾਲਮੇਲ ਦੀ ਘਾਟ ਹੈ, ਤੁਹਾਨੂੰ ਉਹਨਾਂ ਨੇ ਭਰੋਸੇ 'ਚ ਲਿਆ ਜਾਂ ਨਹੀਂ ਕੁਛ ਵੀ ਹੈ, ਤਾਂ ਟੀਮ ਦਾ ਕਪਤਾਨ ਹੋਣ ਦੇ ਨਾਤੇ ਜੇ ਸਫਲਤਾ ਤੁਹਾਨੂੰ ਮਿਲਦੀ ਹੈ ਤੇ ਉਹਦਾ ਸਿਹਰਾ ਜਿਹੜਾ ਸਾਰੀ ਟੀਮ ਤੇ ਬੰਨੋ। ਜੇ ਅਸਫਲਤਾ ਮਿਲਦੀ ਹੈ ਜਾਂ ਕੋਈ ਖੁਨਾਮੀ ਹੁੰਦੀ ਹੈ, ਕੋਈ ਗਲਤੀ ਹੁੰਦੀ ਹੈ, ਤੇ ਉਹਦੀ ਜ਼ਿੰਮੇਵਾਰੀ ਤੁਸੀਂ ਨੈਤਿਕ ਤੌਰ ਤੇ ਆਪਣੇ ਤੇ ਉਠੋ ਕਿ ਮੇਰੇ 'ਚ ਸ਼ਾਇਦ ਮੇਰੀ ਲੀਡਰਸ਼ਿਪ 'ਚ ਕੋਈ ਕਮੀ ਰਹਿ ਗਈ ਹੈ। ਇਹ ਬਦਲਵੀਂ ਸਿਆਸਤ ਦਾ ਤੇ ਫਿਰ ਇਹੀ ਇੱਕ ਪਹਿਲੂ ਹੋ ਸਕਦਾ ਹੈ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ। ਕੈਪਟਨ ਅਮਰਿੰਦਰ ਦਾ ਦਾਅਵਾ, ਜੁਝਾਰ ਬੱਸਾਂ ਨੂੰ ਲੁਧਿਆਣੇ ਨਹੀਂ ਵੜਨ ਦਿਆਂਗੇ। ਕੈਪਟਨ ਅਮਰਿੰਦਰ ਸਿੰਘ ਜੀ ਚੌਥੇ ਕੁ ਦਿਨ ਕੋਈ ਨਾ ਕੋਈ ਤੀਰ ਕੱਢ ਮਾਰਦਾ ਵਾ, ਤੇ ਅੱਜ ਕੱਲ ਬੱਸਾਂ ਤੇ ਮਗਰ ਚੰਗਾ ਪਿਆ ਹੈ। ਪਹਿਲਾਂ ਉਹ ਟਰਾਂਸਪੋਰਟ ਵਾਲਾ ਕੱਢ ਲਿਆ ਸੀਗਾ ਕਿਸੇ ਡੁੱਬੇ ਖਾਤੇ 'ਚੋਂ ਖਾਤਾ, ਤੇ ਹੁਣ ਐਤਕੀ ਜੁਝਾਰ ਬੱਸ ਵਾਲਿਆਂ ਦੇ ਮਗਰ ਪੈ ਗਿਆ, ਕਹਿੰਦਾ ਲੁਧਿਆਣੇ 'ਚ ਨਹੀਂ ਵੜਨ ਦੇਣੀਆਂ ਜਿੰਨਾ ਚਿਰ ਇਹਨਾਂ ਹੇਠ ਆਈਆਂ ਬੱਚੀਆਂ ਨੂੰ ਇਨਸਾਫ ਨਹੀਂ ਮਿਲਦਾ। ਚੰਗੀ ਗੱਲ ਆ, ਕੈਪਟਨ ਅਮਰਿੰਦਰ ਸਿੰਘ ਅੱਜ ਕੱਲ੍ਹ ਛੋਟੇ ਛੋਟੇ ਲੋਕਾਂ ਬਾਰੇ, ਛੋਟੇ ਛੋਟੇ ਮੁੱਦਿਆਂ ਬਾਰੇ ਸੋਚਣ ਲੱਗ ਪਏ। ਨਹੀਂ ਤੇ ਇਹਨਾਂ ਦੀ ਨਿਗਾਹ ਮੋਤੀ ਮਹਿਲ ਤੋਂ ਸਿੱਧੀ ਜਿਹੜੀ ਹੈ ਉਹ ਦਿੱਲੀ ਨੂੰ ਹੁੰਦੀ ਸੀ, ਰਾਹ ਦੇ ਵਿੱਚ ਪੰਜਾਬ ਦੀ ਦਾ ਹੀ ਨਹੀਂ ਸੀਗਾ। ਹੁਣ ਦਿਸਣ ਲੱਗ ਗਿਆ, ਇਹ ਚੰਗੀ ਗੱਲ ਆ, ਸ਼ੁਭ ਸੰਕੇਤ ਆ। ਪਰ ਮਸਲਾ ਕੀ ਹੈ? ਮਸਲਾ ਇਹ ਹੈ ਕਿ ਤੁਸੀਂ ਦੋ ਪੈਮਾਨੇ ਰੱਖਦੇ ਹੋ, ਦੋ ਚਿਹਰੇ ਰੱਖਦੇ ਹੋ। ਜਦੋਂ ਕੁਰਸੀ ਤੇ ਬੈਠੇ ਹੁੰਦੇ ਹੋ
ਉਦੋਂ ਤੁਹਾਡਾ ਚਿਹਰਾ ਤੇ ਪੈਮਾਨਾ ਹੋਰ ਹੁੰਦਾ। ਜਦੋਂ ਤੁਸੀਂ ਵਿਰੋਧੀ ਧਿਰ 'ਚ ਚਲੇ ਜਾਂਦੇ ਜੇ, ਐ ਇਲੈਕਸ਼ਨ ਦੇ ਨੇੜੇ ਆ ਜਾਂਦੇ ਜੇ, ਉਦੋਂ ਤੁਹਾਡੇ ਸਾਰੇ ਕੰਮਕਾਰ ਜਿਹੜੇ ਹੋਰ ਹੁੰਦੇ ਆ। ਦੇਖੋ ਗੰਨਾ ਦਾ ਬਕਾਇਆ ਕਹਿੰਦੇ ਕਿਸਾਨਾਂ ਨੂੰ ਦਿਵਾਉਣਾ ਹੈ, ਧਰਨਾ ਲਾ ਰਹੇ ਆ, ਪਰ ਆਪਣੇ ਜਿਹੜੇ ਇਹਨਾਂ ਦੇ ਨਾਲ ਬੈਠੇ ਧਰਨੇ 'ਚ ਰਾਣਾ ਗੁਰਜੀਤ ਵਰਗੇ, ਉਹਨਾਂ ਦੀਆਂ ਮਿੱਲਾਂ ਨੇ ਆਪ ਬਕਾਇਆ ਦੇਣਾ। ਇਹ ਪਹਿਲ ਨਹੀਂ ਕਰਦੇ ਕਿ ਭਾਈ ਪਹਿਲਾਂ ਤੁਸੀਂ ਸੁੱਟੋ। ਪੌਂਟੀ ਚੱਡਾ ਗਰੁੱਪ ਦੀਆਂ ਜਿਹੜੀਆਂ ਗੰਨਾ ਮਿੱਲਾਂ ਨੇ ਇਹਨਾਂ ਨੱਪਿਆ ਹੋਇਆ, ਪਹਿਲਾਂ ਉਹ ਦਵਾਈਏ, ਆਪਣੇ ਬੰਦਿਆਂ ਕੋਲ ਦਵਾਈਏ, ਫਿਰ ਦੂਜਿਆਂ ਨੂੰ ਆਖਣ ਜੋਗੇ ਹੋਈਏ ਕਿ ਭਾਈ ਜਿਹੜਾ ਕਿਸਾਨਾਂ ਦਾ ਗੰਨਾ ਬਕਾਇਆ ਦਿਓ। ਭ੍ਰਿਸ਼ਟਾਚਾਰ ਦੇ ਮੁੱਦੇ ਤੇ ਲੰਬੀ ਦੇ ਵਿੱਚ ਆ ਕੇ ਧਰਨਾ ਲਾਉਂਦੇ ਆ ਜੀ। ਉਸੇ ਨੌਕਰੀ ਘੁਟਾਲੇ 'ਚ ਇਹਨਾਂ ਦੇ ਆਪਦੇ ਬੰਦਿਆਂ ਦੇ ਨਾਂ ਆਈ ਜਾਂਦੇ ਆ ਕਿ ਉਹਨਾਂ ਨੇ ਵੀ ਆਪਣੇ ਪੁੱਤ ਪੋਤਰੇ ਜਿਹੜੇ ਉਹ ਫਿੱਟ ਕਰਾ ਦਿੱਤੇ, ਉਹਨਾਂ ਨੇ ਵੀ ਨੌਂਗੇ ਪਵਾ ਲਏ। ਇਹ ਅਜੀਬੋ ਗਰੀਬ ਲੜਾਈ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਕਿ ਤੁਹਾਡੇ ਆਪਣੇ ਬੰਦਿਆਂ ਦਾ ਵੀ ਨਾਂ ਆ ਰਿਹਾ, ਤੁਸੀਂ ਜਾਂ ਤੇ ਫਿਰ ਉਹਨਾਂ ਦਾ ਵੀ ਲਵੋ। ਭ੍ਰਿਸ਼ਟਾਚਾਰੀ ਦੀ ਲੜਾਈ ਤੇ ਫਿਰ ਇਹੀ ਹੋ ਸਕਦੀ ਹੈ ਨਾ। ਤੇ ਜਿਹੜੀ ਹੁਣ ਇਹ ਬੱਸਾਂ ਤੇ ਬੱਚੀਆਂ ਵਾਲੀ ਗੱਲ ਕਰਦੇ ਆ, ਕੈਪਟਨ ਦੇ ਰਾਜ ਦੇ ਵਿੱਚ ਫਿਰੋਜ਼ਪੁਰ ਦੇ ਇੱਕ ਪੱਤਰਕਾਰ ਦੀ ਕੁੜੀ ਠੀਕ ਉਸੇ ਤਰ੍ਹਾਂ ਮਾਰੀ ਗਈ ਸੀ ਜਿਵੇਂ ਮੋਗੇ ਕਾਂਡ ਦੇ ਵਿੱਚ ਹੋਇਆ। ਉਹ ਪੱਤਰਕਾਰ ਅੱਜ ਤੱਕ ਯਬਕਦਾ ਫਿਰਦਾ, ਉਹਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਜਿਹੜਾ ਤਤਕਾਲੀ ਵੱਡਾ ਪੁਲਿਸ DGP ਸੀ, ਪੁਲਿਸ ਮੁਖੀ ਸੀ ਸ਼ਾਇਦ, ਉਹਦੇ ਨਾਲ ਉਹਨਾਂ ਦੀ ਅੰਗੜੀ ਸੰਗੜੀ ਰਲਦੀ ਸੀ ਟਰਾਂਸਪੋਰਟਰਾਂ ਦੀ, ਉਹਨਾਂ ਨੇ ਪੈਰ ਹੀ ਨਹੀਂ ਲੱਗਣ ਦਿੱਤੇ। ਸੋ ਜੇ ਇਨਸਾਫ ਇਹਨਾਂ ਬੱਚੀਆਂ ਨੂੰ ਦਿਵਾਉਣਾ ਹੈ, ਬਿਲਕੁਲ ਦਿਵਾਓ, ਸਾਰਾ ਪੰਜਾਬ ਤੁਹਾਡੇ ਨਾਲ ਖੜਾ, ਪਰ ਜੋ ਤੁਹਾਡੇ ਰਾਜ ਦੇ ਵਿੱਚ ਹੋਇਆ ਉਸ ਬੱਚੀ ਨੂੰ ਇਨਸਾਫ ਦਿੱਤਾ ਜਾਵੇ। ਸੋ ਇਹ ਜਿਹੜਾ ਚਿਹਰਾ ਬਦਲਣਾ ਹੈ ਨਾ ਕਿ ਨਕਾਬ ਪਾ ਕੇ ਜਦੋਂ ਵਿਰੋਧੀ ਧਿਰ 'ਚ ਉਦੋਂ ਉਧਰਲੇ ਪਾਸੇ ਹੋ ਜਾਣਾ, ਜਦੋਂ ਕੁਰਸੀ ਤੇ ਬਹਿ ਗਏ ਉਦੋਂ ਜਿਹੜਾ ਦੂਜਾ ਚਿਹਰਾ ਲੈ ਆਉਣਾ, ਇਹ ਚਿਹਰਿਆਂ ਵਾਲੀ ਜਿਹੜੀ ਰਾਜਨੀਤੀ ਹੈ ਨਾ, ਇਹ ਛੱਡ ਦੇਣੀ ਚਾਹੀਦੀ ਹੈ। ਆਖਰੀ ਇਲੈਕਸ਼ਨ ਹੈ ਕੈਪਟਨ ਅਮਰਿੰਦਰ ਸਿੰਘ ਦਾ, ਹੁਣ ਇਹਨਾਂ ਨੂੰ ਸਾਰਾ ਹਿਸਾਬ ਕਿਤਾਬ ਜਾਂਦਿਆਂ ਦੇ ਦੇਣਾ ਚਾਹੀਦਾ ਕਿ ਪਿਛਲਾ ਜੋ ਹੋਇਆ ਉਹ ਵੀ ਰੱਖਣ ਤੇ ਜੋ ਅੱਗੇ ਕਰਨਾ ਉਹਦੀਆਂ ਚੀਜ਼ਾਂ ਵੀ ਰੱਖਣ। ਸੋ ਇਹ ਜਿਹੜੀ ਸਿਆਸਤ ਆ, ਇਹ ਕਿ ਜਦੋਂ ਕੁਰਸੀ ਦੂਰ ਜਾਂਦੀ ਹੈ ਤੇ ਉਦੋਂ ਉਹਨੂੰ ਨੇੜੇ ਤੁਨਕਾ ਮਾਰਨ ਲਈ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ, ਇਹ ਗਲਤ ਗੱਲ ਆ। ਹਾਂ ਠੀਕ ਆ ਕਿ ਤੁਸੀਂ ਆਪਣੀ ਸਿਆਸਤ ਕਰਦੇ ਪਏ ਹੋ, ਪਰ ਜੋ ਤੁਹਾਡੇ ਰਾਜ ਦੇ ਵਿੱਚ ਹੋਇਆ, ਜੋ ਤੁਹਾਡੇ ਲੋਕ ਹੁਣ ਕਰ ਰਹੇ ਆ, ਉਹ ਚੇਤੇ ਰੱਖੋ, ਉਹਨੂੰ ਬਦਲਣ ਦੀ ਕੋਸ਼ਿਸ਼ ਕਰੋ। ਜੀ ਜੀ, ਤੁਸੀਂ ਕਿਹਾ ਕੈਪਟਨ ਉਹਨਾਂ ਦੀ ਅਖੀਰਲੀ ਇਲੈਕਸ਼ਨ ਆ, ਕਹਿ ਨਹੀਂ ਸਕਦੇ ਜੀ, ਸਿਆਸਤਦਾਨ ਪਲਟ ਜਾਂਦੇ ਨੇ ਮਿੰਟੋ ਮਿੰਟੀ। ਅਗਲੀ ਜਿਹੜੀ ਆਪਾਂ ਅਗਲੀ ਗੱਲ ਕਰਦੇ ਵੀ NRI ਦੀ ਓਵਰਡੋਜ਼ ਨਾਲ ਮੌਤ। ਦੇਖੋ ਜੀ, ਓਵਰਡੋਜ਼ ਦੇ ਨਾਲ ਅਸੀਂ ਜਿਹੜੀਆਂ ਮੌਤਾਂ ਹਰਿਆਣੇ ਦੇ ਵਿੱਚ ਹੋਈਆਂ, ਹਰਿਆਣੇ ਨੂੰ ਭੰਡਦੇ ਸੀ ਸਾਡੇ ਉਪ ਮੁੱਖ ਮੰਤਰੀ ਸਾਹਿਬ, ਜਿਹੜੇ ਮੌਜੇ ਲਾ ਕੇ ਉਹਨਾਂ ਦੇ ਮਗਰ ਪੈ ਗਏ ਸੀਗੇ ਕਿ ਹਰਿਆਣਾ ਜਿਹੜਾ ਜੀ ਦੇਖੋ ਕਿਵੇਂ ਉੜਤਾ ਹਰਿਆਣਾ। ਤੇ ਅਸੀਂ ਉਹਨਾਂ ਦੀ 1-2 ਦਿਨ ਹੋਈਆਂ ਘਟਨਾਵਾਂ ਨੂੰ, ਉਹਨਾਂ ਦੀ 1-2 ਦਿਨਾਂ ਦੀ ਤਰਾਸਦੀ ਨੂੰ ਅਸੀਂ ਬਹਾਨਾ ਬਣਾ ਲਿਆ, ਪਰ ਸਾਡੇ ਤੇ ਇੱਥੇ ਆਏ ਦਿਨ ਦੀਆਂ ਖਬਰਾਂ ਨੇ, ਆਏ ਦਿਨ ਸਿਵਿਆਂ ਦੇ ਵਿੱਚੋਂ ਸਾਡੇ ਲੱਟ ਲਪਟਾਂ ਉੱਠਦੀਆਂ, ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ। ਇਹ NRI ਦੱਸਦੇ ਆ ਮਲੇਸ਼ੀਆ ਦੇ ਵਿੱਚੋਂ ਆਇਆ ਸੀਗਾ, ਆਪਣੇ ਸਾਥੀਆਂ ਦੇ ਨਾਲ ਰਲ ਗਿਆ, ਜਿਵੇਂ ਕਿ ਤੁਹਾਨੂੰ ਪਤਾ ਹੈ ਬਾਹਰ ਵੀ ਸਭ ਕੁਛ ਚੱਲਦਾ ਹੈ, ਇੱਥੇ ਆਇਆ ਤੇ ਆਪਣੇ ਪੁਰਾਣੇ ਸੰਗੀ ਸਾਥੀਆਂ ਦੇ ਨਾਲ ਰਲ ਗਿਆ। ਹੁਸ਼ਿਆਰਪੁਰ ਦੀ ਘਟਨਾ, ਉੱਥੇ ਜ਼ਿਆਦਾ ਨਸ਼ਾ ਪੱਤਾ ਪੀ ਲਿਆ ਤੇ ਫੌਤ ਹੋ ਗਿਆ, ਹੁਣ ਉਹਦੇ ਨਾਲਦਿਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਠੀਕ ਆ ਕਿ ਉਹਨੇ ਨਸ਼ਾ ਕੀਤਾ ਔਰ ਜ਼ਿੰਦਗੀ ਦੀ ਸ਼ਾਇਦ ਉਹਦੀ ਸਭ ਤੋਂ ਵੱਡੀ ਤੇ ਆਖਰੀ ਭੁੱਲ ਸੀ ਜੋ ਉਹਨੇ ਕੀਤੀ। ਇਸ ਤੋਂ ਬਾਅਦ ਨਾ ਤੇ ਉਹ ਭੁੱਲ ਠੀਕ ਕਰਨ ਲਈ ਜਿੰਦਾ ਹੈ ਤੇ ਨਾ ਹੀ ਉਹ ਦੱਸਣ ਲਈ ਜਿੰਦਾ ਕਿ ਇਹ ਚੀਜ਼ ਭੁੱਲ ਜਿਹੜੀ ਉਹ ਕਿੰਨੀ ਮਾੜੀ ਹੈ। ਪਰ ਇੱਕ ਸਵਾਲ ਉੱਠਦਾ ਹੈ ਕਿ ਅੱਜ ਬੜੀ ਫੁਰਤੀ ਮਾਰੀ ਹੈ ਪੰਜਾਬ ਪੁਲਿਸ ਨੇ, ਅੱਜ ਬੜੀ ਛੇਤੀ ਕਹਿਤਾ ਕਿ ਇਹ ਜੀ ਓਵਰਡੋਜ਼ ਨਾਲ ਮਰਿਆ। ਅੱਜ ਜਦੋਂ ਪਿੱਛੇ ਮਾਨਸੇ 2 ਮੁੰਡੇ ਮਰੇ ਸਨ ਤੇ ਜਦੋਂ ਪੱਤਰਕਾਰਾਂ ਨੇ ਓਵਰਡੋਜ਼ ਦਾ ਨਾਂ ਲਿਆ ਤੇ ਪੁਲਿਸ ਵਾਲੇ ਕਹਿੰਦੇ ਜੀ ਹਾਲੇ ਪੋਸਟਮਾਰਟਮ ਨਹੀਂ ਹੋਇਆ, ਹਾਲੇ ਫਲਾਣਾ ਨਹੀਂ ਆਇਆ, ਰਿਪੋਰਟ ਨਹੀਂ ਆਈ, ਵਿਸਰਾ ਰਿਪੋਰਟ ਨਹੀਂ ਆਈ। ਪੱਤਰਕਾਰਾਂ ਕੋਲ ਕਿਹੜਾ ਥਰਮਾਮੀਟਰ ਆ ਕਿ ਇਹਨਾਂ ਨੂੰ ਪਤਾ ਲੱਗ ਗਿਆ? ਅੱਜ ਪੁਲਿਸ ਨੂੰ ਇਹੀ ਸਵਾਲ ਆਪਾਂ ਕਰ ਸਕਦੇ ਹਾਂ ਕਿ ਇਹਨਾਂ ਦੇ ਕੋਲ ਕਿਹੜਾ ਝੁਰਲੂ ਹੈ ਜਿਹੜਾ ਲਾਸ਼ ਤੇ ਲਾ ਕੇ ਪਤਾ ਕਰ ਲਿਆ ਕਿ ਓਵਰਡੋਜ਼ ਦੇ ਨਾਲ ਮਰਿਆ? ਸਿਰਫ ਇਸ ਕਰਕੇ ਹੀ ਕਹਿਤਾ ਕਿਉਂਕਿ ਉਹ ਪ੍ਰਵਾਸੀ ਹੈ। ਤੇ NRIs ਦੇ ਨਾਲ ਤੁਹਾਨੂੰ ਪਤਾ ਹੀ 57 ਇੱਥੋਂ ਦੇ ਸਾਰੇ ਲੀਡਰ ਸ਼ੀਡਰਾਂ ਦੀ 57 ਕਿਉਂਕਿ ਉਹਨਾਂ ਨੇ ਭਜਾਏ ਹੋਏ ਆ ਸਾਰੇ। ਅੱਜ ਬੜੀ ਛੇਤੀ ਸਾਰਾ ਕੁਝ ਹੋ ਗਿਆ ਕਿ ਓਵਰਡੋਜ਼ ਨਾਲ ਮਰਿਆ, ਅੱਜ ਸਾਰਾ ਕੁਝ ਸਾਫ਼ ਹੋ ਗਿਆ ਔਰ ਇਹ ਅੱਜ ਨਸ਼ੇ ਦੇ ਖਾਤੇ 'ਚ ਵੀ ਪੈ ਗਈ ਮੌਤ। ਉਹੀ ਦੁਆਬਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਓਵਰਡੋਜ਼ ਦੀਆਂ ਮੌਤਾਂ ਜਿਹੜੀਆਂ ਇਹਨਾਂ ਨੇ ਹਾਰਟ ਪੇਸ਼ੈਂਟ ਦੇ ਤੌਰ 'ਤੇ ਦਰਜ ਕੀਤੀਆਂ ਹੋਈਆਂ। ਅੱਜ ਸਭ ਕੁਝ ਸਹੀ ਹੋ ਗਿਆ। ਸੋ ਇਹ ਚੀਜ਼ ਜਿਹੜੀ ਹੈ ਇਹ ਪੁਲਿਸ ਨੂੰ ਵੀ ਥੋੜ੍ਹੀ ਜਿਹੀ ਸਮਝਣੀ ਚਾਹੀਦੀ ਹੈ ਕਿ NRI ਆਇਆ, ਜੇ ਉਹਨੇ ਨਸ਼ਾ ਕੀਤਾ
ਇਸ ਕਰਕੇ ਨਹੀਂ ਲੁਕਾਉਣਾ ਚਾਹੀਦਾ। ਕੋਈ NRI ਹੈ, ਠੀਕ ਹੈ, ਸਭ ਕੁਛ ਹੋਇਆ, ਚਲੋ ਚੰਗਾ ਕੀਤਾ ਇਹਨਾਂ ਨੇ ਦੱਸਤਾ ਕਿ ਓਵਰਡੋਜ਼ ਨਾਲ ਮੌਤ ਹੋਈ ਹੈ, ਪਰ ਇਹ ਚੀਜ਼ਾਂ ਜਿਹੜੀਆਂ ਰੋਕਣ ਲਈ ਵੀ ਕੋਈ ਠੋਸ ਉਪਰਾਲੇ ਹੋਣੇ ਚਾਹੀਦੇ ਆ। ਸੁਖਬੀਰ ਸਿੰਘ ਬਾਦਲ ਤੱਕ ਇਹ ਖਬਰ ਜਿਹੜੀ ਹੈ ਪੁਲਿਸ ਵਾਲਿਆਂ ਨੂੰ ਜ਼ਰੂਰ ਪਹੁੰਚਾ ਦੇਣੀ ਚਾਹੀਦੀ ਹੈ, ਜਿਹੜੇ ਕਦੇ ਕਹਿੰਦੇ ਉੜਤਾ ਹਰਿਆਣਾ, ਉੜਤਾ ਗੁਜਰਾਤ, ਉੜਤਾ ਫਲਾਣਾ, ਕਿਉਂਕਿ ਸਾਡਾ ਉਹ ਤੇ ਸ਼ਾਇਦ ਹਫ਼ਤੇ 'ਚ ਇੱਕ ਅੱਧਾ ਦਿਨ ਉੱਡਦੇ ਆ, ਸਾਡੇ ਤੇ ਕੋਈ ਇੱਕ ਅੱਧਾ ਦਿਨ ਵੀ ਐਸਾ ਸੁੱਕਾ ਨਹੀਂ ਲੰਘਦਾ ਜਿੱਦਣ ਅਸੀਂ ਉੱਡਦੇ ਨਾ ਹੋਈਏ। ਜੀ ਜੀ ਬਿਲਕੁਲ। ਅਤੇ ਅੱਗੇ ਵੱਧਦੇ ਹਾਂ। ਸੈਲਫੀ ਨੇ ਲਈਆਂ 5 ਜਾਣਿਆਂ ਦੀ ਜਾਨ। ਸੈਲਫੀ ਦਾ ਅਰਥ ਬਣ ਗਿਆ ਜੀ ਸੈਲਫ ਮਰਡਰ। ਕਈ ਥਾਵਾਂ ਤੇ ਦਾ ਕਹਿ ਸਕਦੇ, ਜਿਵੇਂ ਉਹ ਫੁੱਟਬਾਲ ਖੇਡਦੇ ਹੁੰਦੇ ਤੇ ਕਈ ਵਾਰੀ ਉਹ ਸੈਲਫ ਗੋਲ ਮਾਰ ਦਿੰਦਾ ਕੋਈ। ਇੱਕ ਸ਼ਾਇਦ ਵਰਲਡ ਕੱਪ ਦੇ ਵਿੱਚ ਕੋਲੰਬੀਆ ਦਾ ਸੀਗਾ ਜਾਂ ਇਹੋ ਜਿਹੇ ਮੁਲਕ ਦਾ ਸੀ, ਉਹ ਸੈਲਫ ਗੋਲ ਕਰ ਲਿਆ ਸੀ ਤੇ ਉਹਨੂੰ ਮਾਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਦੇਸ਼ ਦੇ ਵਿੱਚ ਏਅਰਪੋਰਟ ਤੇ ਉਤਰਿਆ ਸੀ। 1994 ਦੀ ਸ਼ਾਇਦ ਗੱਲ ਆ। ਤੇ ਉਹ ਸੈਲਫ ਗੋਲ ਹੈ ਜਿਹੜਾ, ਤੁਹਾਨੂੰ ਪਤਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਆਤਮਘਾਤੀ ਗੋਲ। ਤੇ ਇਹ ਸੈਲਫੀ ਵੀ ਸੈਲਫ ਮਰਡਰ ਬਣਦੀ ਜਾਂਦੀ ਹੈ, ਇਹ ਵੀ ਆਤਮਘਾਤੀ ਕਈ ਥਾਵਾਂ ਤੇ ਸਾਬਤ ਹੋ ਰਹੀ ਹੈ। ਇਹ ਘਟਨਾ ਹੈ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ। ਉੱਥੇ ਪੂਰਵਾ ਝਰਨਾ ਕਹਿੰਦੇ ਉਹਨੂੰ। ਉਹਦੇ ਵਿੱਚ ਖੜ ਕੇ ਸੈਲਫੀ ਲੈਣ ਡਏ ਸੀ ਮੁੰਡੇ, ਜਿਨ੍ਹਾਂ ਦੀ ਉਮਰ 15 ਤੋਂ 16 ਸਾਲ ਦੇ ਦਰਮਿਆਨ ਸੀ, ਪੰਜਾਂ ਦੀ। ਤੇ ਇਹ ਸੈਲਫੀ ਲੈਣ ਡਏ ਸੀ। ਉਹ ਸੈਲਫੀ ਦੇ ਵਿੱਚ ਇੰਨੇ ਮਗਨ ਹੋਏ ਕਿ ਉੱਤੋਂ ਜਦੋਂ ਪਾਣੀ ਦਾ ਚੜਾਅ ਆਇਆ, ਇਹਨਾਂ ਨੂੰ ਪਤਾ ਹੀ ਕੁਛ ਨਹੀਂ ਲੱਗਾ, ਇਹ ਝਰਨੇ ਤੋਂ ਹੇਠਾਂ ਜਾ ਪਏ ਆ। ਜਿਹੜੇ ਆਲੇ ਦੁਆਲੇ ਸਨ ਹੋਰ ਤਮਾਸ਼ਬੀਨ, ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਜਿਹੜਾ ਵਹਾਅ ਬੜਾ ਜ਼ਬਰਦਸਤ ਸੀਗਾ, ਪੰਜਾਂ ਨੂੰ ਰੋੜ ਕੇ ਲੈ ਗਿਆ। ਇੱਕ ਦੀ ਲਾਸ਼ ਹੈ ਜਿਹੜੀ ਮਿਲੀ ਹੈ, 4 ਲੋਥਾਂ ਹਾਲੇ ਤੱਕ ਮਿਲੀਆਂ ਨਹੀਂ, ਤਲਾਸ਼ ਜਾਰੀ ਹੈ। ਇਹ ਪਹਿਲਾ ਕਾਂਡ ਨਹੀਂ ਹੋਇਆ ਸਾਡੇ ਇੱਥੇ ਪੰਜਾਬ ਦੇ ਵਿੱਚ। ਪਿੱਛੇ ਜੇ ਇੱਕ ਪਠਾਨਕੋਟ ਮੁੰਡਾ ਸੀਗਾ, ਆਪਣੇ ਪਿਤਾ ਦਾ ਲੋਡਡ ਰਿਵਾਲਵਰ ਲੈ ਕੇ ਸੈਲਫੀ ਕਰਨ ਡਿਆ ਸੀ ਤੇ ਉਹ ਕਿਤੇ ਹੱਥ ਥੜਕਿਆ। ਉਹ ਸੈਲਫੀ ਲੈਂਦਿਆਂ ਲੈਂਦੇ ਉਹਦੀ ਪੁੜਪੜੀ 'ਚ ਗੋਲੀ ਵੱਜ ਗਈ। 14 ਕੁ ਸਾਲਾਂ ਦਾ ਮੁੰਡਾ ਸੀ, ਉਹ ਮਾਰਿਆ ਗਿਆ ਸੀ। ਲਖਨਊ ਦੇ ਵਿੱਚ ਕੁਝ ਸਮਾਂ ਪਹਿਲਾਂ ਕੁੜੀ ਰੇਲਵੇ ਟਰੈਕ ਤੇ ਖੜ ਕੇ ਸੈਲਫੀ ਲੈਣ ਡਈ ਸੀ ਤੇ ਉਹ ਸੈਲਫ ਮਰਡਰ ਹੀ ਬਣ ਗਿਆ। ਔਰ ਰੇਲ ਗੱਡੀ ਨੇ ਉਹਨੂੰ ਖਖੜੀ ਕਰ ਦਿੱਤਾ। ਸੋ ਇਹ ਦੱਸਦੇ ਆ ਕਿ ਭਾਰਤ ਦੇ ਵਿੱਚ ਹੀ ਤਕਰੀਬਨ 2 ਤੋਂ 3 ਦਰਜਨ ਤੱਕ ਹੁਣ ਤੱਕ ਜਾਨਾਂ ਗਈਆਂ ਚੱਲੀਆਂ ਨੇ, 2 ਤੋਂ 3 ਦਰਜਨ ਤੱਕ। ਤੇ ਜੇ ਵਿਸ਼ਵ ਦੀ ਗੱਲ ਕਰੀਏ ਤੇ ਇਹ ਅੰਕੜਾ ਕਾਫੀ ਦੂਰ ਤੱਕ ਜਾਂਦਾ। ਇਹ ਹੁਣ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸ਼ੁਦਾਈ ਹੈ, ਉਸ ਨੂੰ ਸਮਝਣਾ ਚਾਹੀਦਾ ਹੈ। ਜੋ ਸਦਾਈ ਹੈ ਇਹਨਾਂ ਸੈਲਫੀਆਂ ਦੀ, ਇਹਨਾਂ ਨੂੰ ਸੋਚਣਾ ਚਾਹੀਦਾ ਕਿ ਠੀਕ ਆ, ਸ਼ੌਂਕ ਆ ਪਾਲੋ, ਪਰ ਸ਼ੌਂਕ ਨੂੰ ਪਾਗਲਪਣ ਤੱਕ ਦੀ ਹੱਦ ਤੱਕ ਨਾ ਲੈ ਕੇ ਜਾਓ। ਜਿਹੜੀਆਂ ਥਾਵਾਂ ਤੇ ਤੁਸੀਂ ਜਾਂਦੇ, ਪਹਿਲਾਂ ਦੇਖ ਲਓ ਇਹ ਸੁਰੱਖਿਅਤ ਹਨ ਜਾਂ ਨਹੀਂ। ਜੇ ਕੋਈ ਖਤਰਾ ਭਾਂਪਦੇ ਹੋ ਤੁਸੀਂ ਤੇ ਉੱਥੇ ਇਹੋ ਜਿਹਾ ਕੰਮ ਨਾ ਕਰੋ, ਇਹੋ ਜਿਹਾ ਚੌੜ ਨਾ ਕਰੋ। ਸਮਝਣ ਦੀ ਜ਼ਰੂਰਤ ਆ ਕਿ ਜਾਨ ਹੈ ਤਾਂ ਜਹਾਨ ਹੈ। ਜੇ ਹੱਥ ਤੁਹਾਡੇ ਸਲਾਮਤ ਹੈ, ਸੈਲਫੀਆਂ ਤਾਂ ਹੀ ਤੁਸੀਂ ਲੈ ਸਕਦੇ ਹੋ। ਜੇ ਆਖਰੀ ਸੈਲਫੀ ਕਿਤੇ ਕਰਨੀ ਹੈ, ਜੇ ਸਮਝਦੇ ਹੋ ਕਿ ਹੁਣ ਸਾਡੀ ਆਖਰੀ ਸੈਲਫੀ ਹੈ, ਉਹ ਤੇ ਜਿੱਥੇ ਮਰਜ਼ੀ ਖੜ ਕੇ ਕਰ ਲਓ, ਪਰ ਇੱਦਾਂ ਜਾਨ ਜਿਹੜੀ ਹੈ ਜੋਖਮ 'ਚ ਪਾਉਣੀ ਸੈਲਫੀ ਲਈ, ਉਹ ਸਿਆਣਪ ਵਾਲੀ ਗੱਲ ਨਹੀਂ। ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਜੀ ਜੀ। ਅੱਗੇ ਵੱਧਦੇ ਹਾਂ। ਪੰਜਾਬ ਨਹੀਂ ਸਾਂਭ ਰਿਹਾ ਮੀਂਹ ਦਾ ਪਾਣੀ, ਧਰਤੀ ਹੇਠਲਾ ਪਾਣੀ ਦਿਨੋਂ ਦਿਨ ਜਾ ਰਿਹਾ ਥੱਲੇ। ਦੇਖੋ, ਪਾਣੀ ਸਾਡੀ ਸਿਆਸਤ ਕਰਦੀ ਹੈ, ਪਰ ਪਾਣੀ ਦੀ ਕਹਾਣੀ ਤੇ ਕਰਦੀ ਕੱਖ ਨਹੀਂ। ਇਹ ਚੀਜ਼ਾਂ ਵਾਰ-ਵਾਰ ਅਸੀਂ ਵੀ ਚਰਚਾ ਦਾ ਵਿਸ਼ਾ ਬਣਾਉਂਦੇ ਹਾਂ। ਇੱਥੇ ਲੋਕ ਜਿਹੜੇ ਆ ਉਹ ਤੇ ਇੰਨੇ ਜਾਗਰੂਕ ਨਹੀਂ ਜੋ ਚਰਚਾ ਕਰ ਸਕਣ, ਤੇ ਜਿੰਨਾ ਚਿਰ ਚਰਚਾ ਨਹੀਂ ਹੁੰਦੀ ਕਿਸੇ ਗੱਲ ਤੇ, ਉਹਨਾਂ ਚਿਰ ਉਸ ਕੰਮ ਦੇ ਵਿੱਚ ਕਦੇ ਗਤੀਸ਼ੀਲਤਾ ਨਹੀਂ ਆਉਂਦੀ। ਸੋ ਹਾਲੇ ਤੱਕ ਚਰਚਾ ਨਹੀਂ, ਹਾਲੇ ਤੱਕ ਲੋਕਾਂ ਨੂੰ ਇਹੋ ਹੀ ਲੱਗਦਾ ਕਿ ਪਾਣੀ ਕੋਈ ਗੱਲ ਨਹੀਂ, ਜੇ ਪਾਣੀ ਥੋੜ੍ਹਾ ਡੂੰਘਾ ਹੋਏਗਾ ਤੇ ਮੱਛੀ ਮੋਟਰ ਹੋਰ ਡੂੰਘੀ ਚਲੇ ਜਾਏਗੀ, ਹੋਰ ਲੈ ਜਾਵਾਂਗੇ ਡੂੰਘੀ, ਕੋਈ ਨਹੀਂ, ਪਾਈਪ ਹੀ ਪਾਉਣੀ ਹੈ, ਕੋਈ 50,000 ਹੋਰ ਲੱਗ ਜਾਏਗਾ। ਪਰ ਇਹ ਨਹੀਂ ਸੋਚ ਰਹੇ ਕਿ ਅਸੀਂ ਇੱਕ ਦਿਨ ਖਾਤਮੇ ਵੱਲ ਜਾਣਾ। ਕਿਉਂਕਿ ਦੇਖੋ, ਇੱਕ ਬੈਂਕ ਆ, ਬੈਂਕ ਦੇ ਵਿੱਚ ਤੁਹਾਨੂੰ ATM ਕਾਰਡ ਮਿਲਿਆ ਹੋਇਆ। ਜੇ ਤੁਸੀਂ ATM ਦੇ ਵਿੱਚੋਂ ਕਢਾਈ ਚੱਲੋਗੇ, ਉਸ ਖਾਤੇ 'ਚ ਸੁੱਟੋਗੇ ਨਹੀਂ ਕੁਛ, ਤੇ ਇੱਕ ਦਿਨ ਉਹਨੇ ਵੀ ATM ਨੇ ਕਹਿ ਦੇਣਾ ਕਿ ਭਾਈ ਇਹਦੇ 'ਚ ਹੁਣ ਕੱਖ ਨਹੀਂ ਰਿਹਾ, ਆਪਣਾ ਜਾ ਕੇ ਕੋਈ ਹੋਰ ਹੀਲਾ ਟੋਲ। ਸੋ ਇਹੀ ਚੀਜ਼ ਸਾਡੇ ਕੋਲ ਜੋ ਇਹ ਰਿਸੋਰਸਸ ਨੇ, ਸਾਡੇ ਕੋਲ ਕੁਦਰਤੀ ਸੋਮੇ ਆ ਜਿਹੜੇ, ਉਹ ਵੀ ਇੱਕ ਸੀਮਤ ਮਾਤਰਾ ਦੇ ਵਿੱਚ ਹੈ। ਜੇ ਅਸੀਂ ਹੁਣ ਆਪਣੇ ਦਿਮਾਗ ਦੇ ਵਿੱਚੋਂ ਸਭ ਕੁਛ ਕੱਢੀ ਜਾਈਏ, ਪੜ੍ਹੀਏ ਕੁਛ ਨਾ, ਪਾਈਏ ਕੁਛ ਨਾ, ਤੇ ਭਾਂਡਾ ਸਾਡੇ ਦਿਮਾਗ ਦਾ ਵੀ ਖਾਲੀ ਹੋ ਜਾਣਾ। ਉਹੀ ਹਾਲ ਧਰਤੀ ਦਾ ਕਿ ਜੇ ਅਸੀਂ ਇਹਨਾਂ ਕੁਦਰਤੀ ਸੋਮਿਆਂ ਨੂੰ ਅੰਨ੍ਹੇਵਾਹ ਵਰਤੀ ਗਏ ਤੇ ਜੇ ਅਸੀਂ ਇਹਨਾਂ ਨੂੰ ਹਾਰਵੈਸਟ ਨਾ ਕੀਤਾ, ਅਸੀਂ ਰੀਚਾਰਜ ਨਾ ਕੀਤਾ,
ਜੀ ਤੇ ਇੱਕ ਦਿਨ ਇਹ ਖਤਮ ਹੋ ਜਾਣਗੇ। ਅੱਜ ਦੇਖੋ ਮੌਨਸੂਨ ਰੁੱਤ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ। ਜੀ ਸਾਉਣ ਦੀਆਂ ਫੁਹਾਰਾਂ ਹਾਲੇ ਪੈਣੀਆਂ ਨੇ, ਪਰ ਉਦੋਂ ਪਹਿਲਾਂ ਹੀ ਝੜੀਆਂ ਜਿਹੜੀਆਂ ਭਰਪੂਰ ਨੇ। ਬਹੁਤ ਸਾਰਾ ਮੀਂਹ ਪੰਜਾਬ ਦੇ ਵਿੱਚ ਪਿਆ, ਪਰ ਸਾਰਾ ਮੀਂਹ ਹੈ ਜਿਹੜਾ ਅਜਾਈ ਗਿਆ, ਜੀ ਕਿਤੇ ਵੀ ਇਹੋ ਜਿਹਾ ਸਾਧਨ ਨਹੀਂ ਹੈ। ਸੋ ਜੇਕਰ ਥੋੜਾ ਜਿਹਾ ਬਜਟ ਰੱਖ ਲਿਆ ਜਾਵੇ, ਜੋ ਪਾਣੀ ਦੇ ਰਾਖਾ 1 ਨੇ ਜਾਂ ਪਾਣੀ ਦਾ ਰਾਖਾ 2 ਨੇ ਇਹ ਸੱਤਾ ਦੇ ਵਿੱਚ ਅੱਜ ਤੱਕ ਅਦਲਾ ਬਦਲੀ ਕਰਦੇ ਰਹੇ ਆ। ਸੋ ਜੇ ਅੱਜ ਤੱਕ ਇਸ ਪਾਸੇ ਧਿਆਨ ਦਿੰਦੇ ਤੇ ਅਸੀਂ ਬਹੁਤ ਹੱਦ ਤੱਕ ਜਿਹੜਾ ਸੀਗਾ ਸਿੱਟਾ ਹੁਣ ਨੂੰ ਪ੍ਰਭਾਵਸ਼ਾਲੀ ਕੱਢ ਸਕਦੇ ਸੀ। ਹੁਣ ਰਿਪੋਰਟਾਂ ਇਹ ਦੱਸਦੀਆਂ ਪਈਆਂ ਕਿ ਤੁਹਾਡੇ ਕੋਲ 20 ਸਾਲ ਦਾ ਸਟਾਕ ਹੈ ਧਰਤੀ ਦੇ ਅੰਦਰ। 20 ਸਾਲ ਤੱਕ ਤੁਸੀਂ ਪਾਣੀ ਵਰਤ ਸਕਦੇ ਹੋ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਕੰਮ ਹੈ ਜਿਹੜਾ ਉਹ ਦੀ ਐਂਡ ਹੋਣ ਵਾਲਾ। ਤੇ ਜੇ ਆਪਾਂ ਹੁਣ ਤੋਂ ਲੱਗੀਏ ਇਹੋ ਜਿਹੇ ਕੰਮ ਕਰਨ, SYL ਦਾ ਮੁੱਦਾ ਜਿਹੜਾ ਉਹ ਆਪਣੀ ਥਾਂ ਤੇ, ਦਰਿਆਈ ਪਾਣੀਆਂ ਦਾ ਜਿਹੜਾ ਇੱਕ ਝਗੜਾ, ਇੱਕ ਲੜਾਈ ਹੈ ਪੰਜਾਬ ਦੇ ਹੱਕਾਂ ਦੀ, ਉਹ ਆਪਣੀ ਥਾਂ ਤੇ ਹੈ। ਪਰ ਜੋ ਇੱਕ ਬਰਸਾਤ ਦਾ ਬਹੁਤ ਵੱਡਾ ਪਾਣੀ ਜਿਹੜਾ ਅਨਮੋਲ ਰਤਨ ਹੈ, ਉਹ ਅਸੀਂ ਅਜਾਈ ਗਵਾ ਦਿੰਦੇ ਹਾਂ। ਜੇ ਇਹਨੂੰ ਸਾਂਭਣ ਵਾਲੇ ਪਾਸੇ ਤੁਰ ਪਈਏ ਤੇ 20 ਸਾਲਾਂ 'ਚ ਅਸੀਂ ਦਰਿਆਈ ਪਾਣੀਆਂ ਤੋਂ ਜਿਹੜੀ ਸਾਡੀ ਨਿਰਭਰਤਾ ਹੈ ਉਹਦੇ ਤੋਂ ਅਸੀਂ ਬਰਾਬਰ ਇੱਕ ਆਪਣਾ ਢਾਂਚਾ ਖੜਾ ਕਰ ਸਕਦੇ ਹਾਂ ਜੇ ਅਸੀਂ ਚਾਹੀਏ ਤਾਂ। ਸੋ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਆ ਕਿ ਬਜਟ ਰੱਖੇ, ਅੱਡ ਤੋਂ ਬਜਟ ਰੱਖੇ ਆਪਣੇ ਬਜਟ ਦੇ ਵਿੱਚੋਂ, ਔਰ ਖਾਸ ਤੌਰ ਤੇ ਸਰਪੰਚਾਂ ਪੰਚਾਂ ਨੂੰ ਪ੍ਰੇਰੇ ਜੀ ਔਰ ਉਹਨਾਂ ਨੂੰ ਜਵਾਬਦੇਹ ਕਰੇ ਕਿ ਤੁਹਾਡੇ ਪਿੰਡ ਦੇ ਵਿੱਚ ਪਾਣੀ ਦੀ ਇਸ ਸੋਮੇ ਦੀ ਮੀਂਹ ਤੋਂ ਜਿਹੜਾ ਪਾਣੀ ਆਉਂਦਾ ਜਾਂ ਹੋਰ ਜਿਹੜਾ ਜਮਾ ਪਾਣੀ ਹੈ, ਇਹਦੀ ਬਰਬਾਦੀ ਨਹੀਂ ਹੋਣੀ ਚਾਹੀਦੀ। ਇਹ ਸਹੀ ਢੰਗ ਦੇ ਨਾਲ ਹੈ ਜਿਹੜਾ ਉਹ ਧਰਤੀ ਦੇ ਅੰਦਰ ਜਾਣਾ ਚਾਹੀਦਾ। ਜਿਹੜੇ ਵੀ ਚਾਹੀਦੇ ਇੰਸਟਰੂਮੈਂਟ, ਜੋ ਵੀ ਸਾਜੋ ਸਮਾਨ, ਉਹ ਸਰਕਾਰ ਸਬਸਿਡੀ ਤੇ ਮੁਹੱਈਆ ਕਰਵਾਵੇ ਜਾਂ ਉਹਦੇ ਲਈ ਬਜਟ ਰੱਖੇ, ਕੁਝ ਇਹੋ ਜਿਹਾ ਕਰੇ। ਕਿਉਂਕਿ ਜੇ ਪਾਣੀ ਹੈ ਤਾਂ ਕਹਾਣੀ ਹੈ, ਜਲ ਹੈ ਤਾਂ ਕਲ ਹੈ। ਜੀ ਬਿਲਕੁਲ ਜੀ। ਤੇ ਅੱਗੇ ਵਧਦੇ, ਇੱਕ ਹੋਰ ਅਕਾਲੀ ਨੇਤਾ ਤੇ ਲੱਗੇ ਦਰਿੰਦਗੀ ਦੇ ਦੋਸ਼। ਇਹ ਦਰਿੰਦਗੀ ਵਾਲੇ ਕਿਸੇ ਤਾਂ ਬਹੁਤ ਪੁਰਾਣੇ ਹੈ ਜੀ। ਦਰਿੰਦਗੀ ਤੇ ਅੱਜ ਤੁਹਾਨੂੰ ਪਤਾ ਹੈ ਸ਼ਬਦ ਹੈ ਜਿਹੜਾ ਬੜਾ ਜਾਣਿਆ ਪਹਿਚਾਣਿਆ ਜੇ ਲੱਗਣ ਲੱਗ ਪਿਆ। ਔਰ ਅਕਾਲੀ ਸ਼ਬਦ ਵੀ ਕੋਈ ਬਹੁਤ ਵੱਡਾ ਮਹੱਤਵਪੂਰਨ ਸ਼ਬਦ ਸੀ। ਅਕਾਲੀ ਬਹੁਤ ਮਹਾਨਤਾ ਸੀ ਇਸ ਸ਼ਬਦ ਦੀ, ਪਰ ਅੱਜ ਕੱਲ੍ਹ ਅਕਾਲੀ ਸ਼ਬਦ ਹੈ ਇਹ ਵੀ ਅੱਜ ਕੱਲ੍ਹ ਆਮ ਜਿਹਾ ਹੀ ਲੱਗਣ ਲੱਗ ਪਿਆ, ਕਿਉਂਕਿ ਹਰੇਕ ਨੈਗੇਟਿਵ ਖਬਰ ਦੇ ਵਿੱਚ, ਹਰੇਕ ਆਲੋਚਨਾ ਦੇ ਕੇਂਦਰ ਵਿੱਚ ਇਹ ਸ਼ਬਦ ਆ ਜਾਂਦਾ ਹੈ। ਇਹ ਘਟਨਾ ਹੈ ਜੀ ਅੰਮ੍ਰਿਤਸਰ ਜ਼ਿਲ੍ਹੇ ਦੀ। ਤਾਂ ਉੱਥੇ ਇੱਕ ਅਕਾਲੀ ਨੇਤਾ ਸੀਗਾ ਜਿਹੜਾ, ਉਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੀ, ਪ੍ਰੇਮ ਸਿੰਘ। ਉਹਦੇ ਘਰੇ ਹਰਿਆਣਾ ਤੋਂ, ਕਰਨਾਲ ਤੋਂ ਇੱਕ ਟੱਬਰ ਰਹਿੰਦਾ ਸੀ ਆ ਕੇ, ਤੇ ਉਸ ਟੱਬਰ ਦਾ ਮੁਖੀਆ ਸੀ ਜਿਹੜਾ ਉਹ ਇਹਦਾ ਸੇਰੀ ਸੀ। ਉਹਦਾ ਹੁਣ ਕਹਿਣਾ ਆ ਕਿ ਮੈਨੂੰ ਸੱਟ ਲੱਗ ਗਈ, ਮੈਂ 1-2 ਦਿਨ ਕੰਮ ਤੇ ਨਹੀਂ ਗਿਆ ਕਿਉਂਕਿ ਉਹਦੀ ਹਵੇਲੀ 'ਚ ਹੀ ਬੈਠਾ ਸੀ ਮੈਂ। ਤੇ ਇੱਕ ਦਿਨ ਉਹ ਆਇਆ, ਮੈਨੂੰ ਕਹਿੰਦਾ ਕੰਮ ਤੇ ਚੱਲ। ਮੈਂ ਕਿਹਾ ਸਰਦਾਰ ਸਾਹਿਬ ਸੱਟ ਲੱਗੀ, ਮੇਰੇ ਤੋਂ ਕੰਮ ਨਹੀਂ ਹੋਣਾ। ਤੇ ਕਹਿੰਦਾ ਕਿ ਨਾਲ ਮੇਰਾ ਮੁੰਡਾ ਬੈਠਾ ਸੀ 14 ਕੁ ਸਾਲਾਂ ਦਾ, 2 ਧੱਫੇ ਉਹਨੂੰ ਮਾਰੇ ਤੇ ਨਾਲ ਲੈ ਗਿਆ ਜਾ ਕੇ, ਕਹਿੰਦਾ ਪੱਠੇ ਕੁਤਰ। ਜਦੋਂ ਉਹ ਪੱਠੇ ਕੁਤਰ ਲੱਗਾ, ਕਦੇ ਕੁਤਰੇ ਨਹੀਂ ਸਨ, ਤੇ ਮਾੜੀ ਕਿਸਮਤ ਹੋਣੀ ਉਸ ਮੁੰਡੇ ਦੀ, ਉਹਦਾ ਹੱਥ ਟੋਕੇ 'ਚ ਆ ਗਿਆ, ਹੱਥ ਵੱਢਿਆ ਗਿਆ। ਤੇ ਬਾਅਦ ਦੇ ਵਿੱਚ ਉਹਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਵਿੱਚ ਹੱਥ ਤੇ ਉਹਦਾ ਵੱਢਿਆ ਗਿਆ, ਆਰੀ ਹੋ ਗਿਆ, ਵਿਚਾਰਾ ਬੱਜਰ ਹੋ ਗਿਆ। ਤੇ ਉਹ ਜਿਹੜਾ ਖਰਚਾ ਆਇਆ ਸੀਗਾ ਹੱਥ ਵੱਢਣ ਤੇ 40,000 ਰੁਪਇਆ, ਉਹ ਮਜ਼ਦੂਰ ਕਹਿੰਦਾ ਕਿ ਉਹ ਵੀ ਮੇਰੇ ਪੇਟੇ ਪਾ ਦਿੱਤਾ ਗਿਆ ਤੇ ਮੈਨੂੰ ਜ਼ਬਰਦਸਤੀ ਪੈਸੇ ਦੇਣ ਲਈ ਕਿਹਾ ਗਿਆ। ਫਿਰ ਕਹਿੰਦਾ ਕਿ ਮੈਂ ਅੱਖ ਬਚਾ ਕੇ ਨਿਕਲ ਆਇਆ। ਹੁਣ ਉਹ ਜਿਹੜੇ ਵੇਰਕਾ ਸਾਹਿਬ ਨੇ, ਘੱਟ ਗਿਣਤੀਆਂ ਦੇ ਇੱਥੋਂ ਦੇ ਜਿਹੜੇ ਇੰਚਾਰਜ ਆ, ਉਹਨਾਂ ਦੇ ਕੋਲ ਜਾ ਕੇ ਆਪਣਾ ਦੁੱਖ ਰੋਇਆ। ਪਰ ਦੂਜੇ ਪਾਸੇ ਪ੍ਰੇਮ ਸਿੰਘ ਦਾ ਕਹਿਣਾ ਆ ਕਿ ਇਹ ਜਿਹੜੇ ਦੋਸ਼ ਆ ਬਿਲਕੁਲ ਬੇਬੁਨਿਆਦ ਆ, ਨਿਰਮੂਲ ਆ ਬਿਲਕੁਲ। ਇਹ ਸਾਡੀ ਹਵੇਲੀ 'ਚ ਰਹਿੰਦਾ ਸੀਗਾ, ਪਰ ਇਹ ਸ਼ਰਾਬੀ ਕਬਾਬੀ ਬੰਦਾ ਸੀ, ਝੂਠ ਬੋਲਦਾ ਪਿਆ। ਮੈਂ ਇਹਦੇ ਕੋਲੋਂ ਕੋਈ ਹੱਥ ਵੱਡੇ ਵਾਲਾ ਜਿਹੜਾ ਉਹ ਖਰਚਾ ਨਹੀਂ ਮੰਗਿਆ। ਹੁਣ ਸਵਾਲ ਇਹੀ ਉੱਠਦਾ ਪ੍ਰੇਮ ਸਿੰਘ ਜੀ ਤੇ ਕਿ ਜੇ ਇਹ ਸ਼ਰਾਬੀ ਕਬਾਬੀ ਬੰਦਾ ਸੀ, ਜੇ ਐਬੀ ਸ਼ੈਬੀ ਸੀ, ਤੇ ਇਹਨੇ ਹੁਣ ਤੱਕ ਉਹਨੂੰ ਬਿਠਾਇਆ ਕਿਉਂ ਸੀ? ਕੱਢ ਦਿੰਦਾ ਹੈ। ਜੀ ਬਿਲਕੁਲ। ਅਤੇ ਅੱਗੇ ਗੱਲ ਕਰਦੇ, ਵਿਰਸਾ ਸਿੰਘ ਵਲਟੋਹਾ ਨੇ ਆਪ ਹੀ ਮੰਨਿਆ ਕਿ ਮੈਨੀਫੈਸਟੋ ਹੁੰਦੇ ਹੀ ਝੂਠ ਦਾ ਪੁਲਾਂਦਾ। ਆਮ ਆਦਮੀ ਪਾਰਟੀ ਨੇ ਬੇਸ਼ੱਕ ਬੱਜਰ ਗਲਤੀ ਕੀਤੀ ਹੈ, ਬਹੁਤ ਵੱਡੀ ਭੁੱਲ ਕੀਤੀ ਹੈ ਦੋਵਾਂ ਮਾਮਲਿਆਂ ਦੇ ਵਿੱਚ। ਮੈਨੀਫੈਸਟੋ ਦੀ ਤੁਲਨਾ ਕਰਕੇ ਤੇ ਚਾਹੇ ਦਰਬਾਰ ਸਾਹਿਬ ਦਾ ਚਿੱਤਰ ਆਪਣੇ ਮੈਨੀਫੈਸਟੋ ਦੇ ਕਵਰ ਤੇ ਲਾ ਕੇ, ਦੋਵਾਂ ਮਾਮਲਿਆਂ 'ਚ ਗਲਤੀ ਬੇਸ਼ੱਕ ਉਹਨਾਂ ਨੇ ਭਾਰੀ ਕੀਤੀ। ਪਰ ਇੱਕ ਚੀਜ਼ ਜ਼ਰੂਰ ਸਾਫ਼ ਕਰਾ ਦਿੱਤੀ ਉਹਨਾਂ ਨੇ ਕਿ ਅਕਾਲੀ ਦਲ ਦੇ ਚੋਟੀ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਆਪ ਹੀ ਮੰਨੀ ਜਾਂਦੇ ਆ ਕਿ ਚੋਣ ਮੈਨੀਫੈਸਟੋ ਜਿਹੜਾ ਹੁੰਦਾ
ਉਹ ਝੂਠ ਦਾ ਪਲੰਦਾ ਹੁੰਦਾ ਹੈ। ਜੀ ਸੋ ਜੇ ਇਹ ਝੂਠ ਦਾ ਪਲੰਦਾ ਹੈ ਤਾਂ ਫਿਰ ਕਹਿਣਾ ਪਵੇਗਾ ਕਿ ਤੁਸੀਂ ਅੱਜ ਤੱਕ ਜੋ ਰਾਜ ਕੀਤਾ ਉਹ ਝੂਠ ਦੇ ਸਿਰ ਤੇ ਕੀਤਾ, ਨਾ ਕਿ ਵਿਕਾਸ ਦੇ ਤੌਰ ਤੇ। ਇਹ ਜੀ ਅੱਜ ਸਾਫ਼ ਹੋ ਗਿਆ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਵਿਕਾਸ ਦੇ ਬਲਬੂਤੇ ਰਾਜ ਕੀਤਾ, ਵਿਕਾਸ ਦੇ ਬਲਬੂਤੇ ਨਹੀਂ, ਤੁਸੀਂ ਕੂੜ ਕਬਾੜੇ ਦੇ ਸਿਰ ਤੇ ਜਿਹੜਾ ਇਹ ਰਾਜ ਕੀਤਾ। ਕਿਉਂਕਿ ਚੋਣ ਮੈਨੀਫੈਸਟੋ ਬੇਸ਼ੱਕ ਅੱਜ ਇਹ ਕਹੀ ਜਾਂਦੇ ਵਲਟੋਆ ਸਾਹਿਬ ਹੋ ਰਹੀ ਕਿ ਝੂਠ ਦਾ ਪਲੰਦਾ ਹੁੰਦਾ, ਸਾਰੀਆਂ ਪਾਰਟੀਆਂ ਜਿਹੜੀਆਂ ਉਹ ਵੋਟਾਂ ਲਈ ਝੂਠ ਦਾ ਪਲੰਦਾ ਤਿਆਰ ਕਰਦੀਆਂ, ਇਹਦੀ ਤੁਲਨਾ ਜਿਹੜੀ ਹੈ ਧਾਰਮਿਕ ਗ੍ਰੰਥਾਂ ਨਾਲ ਨਹੀਂ ਹੋਣੀ ਚਾਹੀਦੀ। ਬਿਲਕੁਲ ਵਜ੍ਹਾ ਫਰਮਾ ਰਹੇ ਆ, ਪਰ ਜਦੋਂ ਇਲੈਕਸ਼ਨ ਆਉਂਦਾ ਹੈ ਉਦੋਂ ਇਹ ਹੁੱਬ ਹਵਾ ਕੇ ਇੱਕ ਦੂਜੇ ਤੋਂ ਵੱਧ ਹੈ ਜਿਹੜੇ ਫਿਰ ਝੂਠ ਮਾਰਦੇ ਆ, ਪਰ ਉਹਦਾ ਅਸਰ ਹੈ ਜਿਹੜਾ ਆਮ ਲੋਕਾਂ ਤੇ, ਭੋਲੀ ਜਨਤਾ ਤੇ ਬਹੁਤ ਜ਼ਿਆਦਾ ਹੁੰਦਾ ਹੈ। ਜਿਵੇਂ ਹੁਣ ਪਿੱਛੇ ਜੇ ਇਹਨਾਂ ਨੇ ਝੂਠ ਮਾਰਿਆ ਸੀ, ਹੁਣ ਝੂਠ ਹੀ ਕਹਾਂਗੇ ਨਾ, ਇਹਨੇ ਝੂਠ ਦਾ ਪਲੰਦਾ ਕਿਹਾ ਕਿ ਜੀ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਜੀ ਜਦੋਂ ਇਲੈਕਸ਼ਨ ਸੀ ਲੋਕ ਸਭਾ ਦਾ, ਤੇ ਅਕਾਲੀ ਦਲ ਦੇ ਮੈਨੀਫੈਸਟੋ ਦੇ ਪਹਿਲੇ 5 ਵਾਅਦਿਆਂ ਚੋਂ ਇੱਕ ਸੀਗਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਤਾਂ ਕਿਸਾਨ ਜਿਹੜਾ ਪੰਜਾਬ ਦਾ, ਉਹ ਚਾਹੇ ਅਨਪੜ੍ਹ ਕਿਸਾਨ ਹੈ, ਜਿਹੜਾ ਕਦੇ ਸਕੂਲ ਦੀ ਕੰਧ ਨਾਲ ਖਹਿ ਕੇ ਵੀ ਨਹੀਂ ਲੰਘਿਆ, ਪਰ ਉਹਨੂੰ ਵੀ ਪਤਾ ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜੇ, ਮੈਨੂੰ ਉਹਦੇ 'ਚ ਫਾਇਦਾ, ਮੈਂ ਸਰਵਾਈਵ ਕਰਾਂਗਾ ਉਹਦੇ ਨਾਲ। ਸੋ ਉਹ ਦੇਖੋ ਅਸਰ ਪਾਏਗਾ, ਮਾਨਸਿਕਤਾ ਤੇ ਵੋਟਰ ਦੀ ਤੇ ਅਸਰ ਪਾਇਆ। ਇਹ ਅੱਜ ਬੇਸ਼ੱਕ ਅਕਿਰਤ ਘਣਤਾ ਦਾ ਜ਼ਿਕਰ ਕਰਕੇ ਮੰਨਣ ਜਾਂ ਨਾ ਮੰਨਣ, ਅਸਰ ਪੈਂਦਾ। ਪਰ ਵਿਰਸਾ ਸਿੰਘ ਵਲਟੋਆ ਹੋਰਾਂ ਨੇ ਜੇ ਆਪ ਮੰਨ ਲਿਆ ਤੇ ਚੋਣ ਕਮਿਸ਼ਨ ਨੂੰ ਵੀ ਘੱਟੋ ਘੱਟ ਹੁਣ ਮੰਨ ਲੈਣਾ ਚਾਹੀਦਾ ਕਿ ਝੂਠ ਦੀ ਜਿਹੜੀ ਇਹ ਹੱਟੀ ਹੈ ਬੰਦ ਕੀਤੀ ਜਾਵੇ। ਨੇਮ ਕਾਇਦਾ ਇਹੋ ਜਿਹਾ ਬਣਾਇਆ ਜਾਵੇ ਕਿ ਇਹਨੂੰ ਕਾਨੂੰਨੀ ਦਾਇਰੇ 'ਚ ਲਿਆ ਕੇ ਇਹਦੇ ਤੇ ਸ਼ਰਤ ਲਾਈ ਜਾਵੇ ਕਿ ਜਿਹੜੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਦੇ ਵਾਅਦੇ ਕਰਕੇ, ਦਾਅਵੇ ਕਰਕੇ ਸੱਤਾ 'ਚ ਆ ਜਾਂਦੀ ਹੈ, ਉਹਨੂੰ ਇਹ ਸ਼ਰਤ ਲਾਈ ਜਾਂਦੀ ਹੈ ਕਿ ਜੇ ਉਹਨੇ ਪੂਰੇ ਨਾ ਕੀਤੇ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਉਹਨੂੰ ਅਯੋਗ ਕਰਾਰ ਦਿੱਤਾ ਜਾਏਗਾ। ਇਹ ਸ਼ਰਤ ਜ਼ਰੂਰ ਲੱਗਣੀ ਚਾਹੀਦੀ ਹੈ। ਪਰ ਵਿਰਸਾ ਸਿੰਘ ਵਲਟੋਆ ਦੇ ਜੇ ਅੱਜ ਆਪਾਂ ਇਕਬਾਲ ਨਾਮੇ ਨੂੰ ਥੋੜਾ ਜਿਹਾ ਲਾਈਨਾਂ ਦੇ ਵਿੱਚ ਕਹੀਏ ਤਾਂ ਉਹ ਇਸ ਤਰ੍ਹਾਂ ਹੀ ਹੈ ਕਿ ਹਾਂ ਅਸੀਂ ਇਕਬਾਲ ਕਰਦੇ ਹਾਂ, ਧੋਖਾ ਹਰ ਵਾਰ ਜਨਤਾ ਦੇ ਨਾਲ ਕਰਦੇ ਹਾਂ, ਇਹੋ ਹੀ ਹੈ ਕੰਮ ਸਾਡਾ, ਚੋਣ ਮੈਨੀਫੈਸਟੋ ਲਈ 5 ਸਾਲਾਂ ਦੇ ਵਿੱਚ ਗੱਪਾਂ ਦੀ ਭਾਲ ਕਰਦੇ ਹਾਂ, ਫਿਰ ਕੰਮ ਇਹੀ ਹੈ 5 ਸਾਲ ਹੋਰ ਤੇ ਕਰਦੇ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।